ਮਾਰਕੋ ਰੂਬੀਓ ਤੇ ਇਸਾਕ ਡਾਰ ਵਿਚਕਾਰ ਮੁਲਾਕਾਤ ਹੋ ਗਈ। ਕਈ ਮਾਮਲਿਆਂ ਦੇ ਉੱਤੇ ਵਿਚਾਰ ਵਟਾਂਦਰਾ। ਸ਼ਹਿਬਾਜ਼ ਸ਼ਰੀਫ ਦੀ ਡਾਕਟਰ ਆਫੀਆ ਸਿੱਦੀਕੀ ਦੀ ਭੈਣ ਫੌਜ਼ੀਆ ਸਿੱਦੀਕੀ ਦੇ ਨਾਲ ਗੱਲਬਾਤ ਔਰ ਆਪਸੀ ਤਾਵਨ ਦੀ ਯਕੀਨ ਦਹਾਨੀ। ਸੋਸ਼ਲ ਮੀਡੀਆ ਪਲੇਟਫਾਰਮਸ ਅਤਿਕਰਦਾਂ ਦੇ ਅਕਾਊਂਟ ਬੰਦ ਕਰਕੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ। ਪਾਕਿਸਤਾਨ ਦੀ ਫੈਡਰਲ ਸਰਕਾਰ ਦੀ ਮੰਗ ਹੈ। ਅਦਾਲਤਾਂ ਨੂੰ 2 ਸ਼ਿਫਟਾਂ ਦੇ ਵਿੱਚ ਚਲਾਉਣ ਦਾ ਸੋਚ ਰਹੇ ਹਾਂ। ਪਾਕਿਸਤਾਨ ਤੇ ਚੀਫ ਜਸਟਿਸ ਦਾ ਬਿਆਨ। ਜਦ ਕਿ ਸੁਣਿਆ ਜੇ ਰਾਵਲਪਿੰਡੀ ਦੇ ਵਿੱਚ ਵੀ ਗੈਰਤ ਦੇ ਨਾਂ ਤੇ ਇੱਕ ਕੁੜੀ ਨੂੰ ਕਤਲ ਕਰ ਦਿੱਤਾ ਗਿਆ। ਇਹ ਪੰਜਾਬੀ ਰੇਡੀਓ USA ਅੱਜ ਦੇ ਅਪਡੇਟ ਪਾਕਿਸਤਾਨ 'ਚ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਇਹ ਅਪਡੇਟ ਪਾਕਿਸਤਾਨ ਹੈ ਔਰ ਮੈਂ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਵੇਖ ਔਰ ਸੁਣ ਰਹੇ ਹੋ। ਇਹਨਾਂ ਖਬਰਾਂ ਨੂੰ ਵੇਖਣ ਔਰ ਸੁਣਨ ਵਾਸਤੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਔਰ ਅਪਡੇਟਸ ਤੋਂ ਜਾਣੂ ਰਹੋ। ਇਸ ਤੁਹਾਡੇ ਖਬਰਾਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ 5 ਦਿਨ ਪੇਸ਼ ਕੀਤੀਆਂ ਜਾਂਦੀਆਂ ਨੇ। ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408 272 5200 408 272 5200 ਚੇਤੇ ਰੱਖਣਾ। ਆਓ ਅੱਜ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਵੱਲ ਚੱਲਦੇ ਹਾਂ। ਪਾਕਿਸਤਾਨ ਦੇ ਫੈਡਰਲ ਫਾਰਨ ਮਿਨਿਸਟਰ ਔਰ ਮੁਲਕ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣੇ, ਜਿਨ੍ਹਾਂ ਦੀ ਅਮਰੀਕਨ ਫਾਰਨ ਮਿਨਿਸਟਰ ਮਾਰਕੋ ਰੂਬੀਓ ਹੋਣਾ ਦੇ ਨਾਲ ਮੁਲਾਕਾਤ ਦੇ ਪਿਛਲੇ ਕਈ ਦਿਨਾਂ ਤੋਂ ਚਰਚੇ ਸਨ, ਉਹ ਮੁਲਾਕਾਤ ਹੋ ਗਈ ਹੈ। ਇਸ ਮੁਲਾਕਾਤ ਦੇ ਵਿੱਚ ਮਾਰਕੋ ਰੂਬੀਓ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਅਮਰੀਕਾ ਤੋਂ ਆਉਣ ਵਾਲੀਆਂ ਇਤਲਾਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਦੋਵੇਂ ਮੁਲਕਾਂ ਨੇ ਅਤਿਗਰਦੀ ਸਮੇਤ ਖਿੱਤੇ ਦੇ ਅਮਨ ਔਰ ਆਪਸੀ ਕਈ ਮਾਮਲੇ ਨੇ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ। ਇਸਾਕ ਡਾਰ ਹੋਣਾ ਦੇ ਜ਼ਰੀਆ ਦਾ ਆਖਣਾ ਹੈ ਕਿ ਇਸ ਮਾਮਲੇ ਦੇ ਉੱਤੇ ਅਸੀਂ ਅਮਰੀਕਾ ਔਰ ਪਾਕਿਸਤਾਨ ਦੇ ਆਪਸੀ ਵਪਾਰਕ ਸਮਝੌਤੇ ਨੇ ਜਿਹੜੇ ਉਹਨਾਂ ਨੂੰ ਸਿਰੇ ਚਾੜਨ ਵੀ ਜ਼ੋਰ ਦਿੱਤਾ ਹੈ। ਇਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਔਰ ਮੀਡੀਆ ਦਾ ਇਕੱਠ ਕਰਕੇ ਆਖਿਆ ਹੈ ਕਿ ਭਾਰਤ ਜੋ ਮਰਜ਼ੀ ਸਾਜ਼ਿਸ਼ਾਂ ਕਰ ਲਵੇ, ਉਹ ਪਾਕਿਸਤਾਨ ਦਾ ਮੁੱਖ ਮੰਤਰਾ ਨਹੀਂ ਵਿਗਾੜ ਸਕਦਾ। ਉਹ ਸਿਰਫ ਅਤਿਗਰਦੀ ਨੂੰ ਆਪਣੇ ਮਤਲਬ ਵਾਸਤੇ ਵਰਤ ਰਿਹਾ ਔਰ ਦੁਨੀਆ ਹੁਣ ਉਹਦੀ ਇਸ ਚਾਲ ਨੂੰ ਸਮਝ ਗਈ ਹੈ। ਇਸਾਕ ਡਾਰ ਹੋਣਾ ਨੇ ਇਸ ਮਾਮਲੇ ਦੇ ਉੱਤੇ ਜਿੱਥੇ ਵਪਾਰਕ ਗੱਲਬਾਤ ਕੀਤੀ, ਉੱਥੇ ਅਮਰੀਕਾ ਦੇ ਪਾਕਿਸਤਾਨ ਦੇ ਵਿੱਚ ਮਿਨਰਲ ਸਮਝੌਤੇ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਲੋ ਪਾਈ। ਜਦਕਿ ਅਮਰੀਕਾ ਵੱਲੋਂ ਇਹ ਬਿਆਨ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਨੇ ਅਤਿਗਰਦੀ ਔਰ ਖਿੱਤੇ ਦੇ ਅਮਨ ਦੇ ਵਾਸਤੇ ਹਮੇਸ਼ਾ ਕਿਰਦਾਰ ਨਿਭਾਇਆ। ਮਾਰਕੋ ਰੂਬੀਓ ਔਰ ਇਸਾਕ ਡਾਰ ਹੋਣਾ ਦੀ ਇਸ ਮੁਲਾਕਾਤ ਨੂੰ ਇਸ ਕਰਕੇ ਵੀ ਖਾਸ ਜਾਣਿਆ ਜਾ ਰਿਹਾ ਹੈ ਕਿ ਦੋਵੇਂ ਮੁਲਕਾਂ ਦੇ ਇਹ ਦੋਵੇਂ ਫਾਰਨ ਮਿਨਿਸਟਰ ਨੇ ਜਿਨ੍ਹਾਂ ਦੀ ਸਰਕਾਰੀ ਪੱਧਰ ਤੇ ਇਹ ਪਹਿਲੀ ਮੁਲਾਕਾਤ ਹੋਈ ਹੈ। ਇਸ ਤੋਂ ਪਹਿਲਾਂ ਇਸਾਕ ਡਾਰ ਔਰ ਮਾਰਕੋ ਰੂਬੀਓ ਹੋਣਾ ਦੀ ਆਪਸ ਦੇ ਵਿੱਚ ਟੈਲੀਫੋਨਿਕ ਗੱਲਬਾਤ ਹੁੰਦੀ ਰਹੀ ਹੈ। ਮੁਲਾਕਾਤ ਦਾ ਇਹ ਮਾਮਲਾ ਪਹਿਲੀ ਵਾਰ ਬਣਿਆ। ਇਸਲਾਮਾਬਾਦ ਹਾਈ ਕੋਰਟ ਨੇ ਪਿਛਲੇ ਹਫਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਔਰ ਉਹਨਾਂ ਦੇ ਵਜ਼ੀਰਾਂ ਦੀ ਪੂਰੀ ਕਾਬੀਨਾ ਨੂੰ ਇੱਕ ਸ਼ੋਕਾਜ਼ ਨੋਟਿਸ ਦਿੱਤਾ ਸੀਗਾ, ਜਿਹੜਾ ਤੋਹੀਨੇ ਅਦਾਲਤ ਦਾ ਸੀਗਾ ਔਰ ਇਹ ਦਿੱਤਾ ਗਿਆ ਡਾਕਟਰ ਆਫੀਆ ਸਿੱਦੀਕੀ ਕੇਸ ਦੇ ਵਿੱਚ। ਡਾਕਟਰ ਆਫੀਆ ਸਿੱਦੀਕੀ ਜੋ ਇਸ ਵੇਲੇ ਅਮਰੀਕਾ ਦੇ ਵਿੱਚ 83 ਵਰਿਆਂ ਦੀ ਕੈਦ ਬਾਮੁਸ਼ੱਕਤ ਦੀ ਸਜ਼ਾ ਜਿਹੜੀ ਉਹ ਭੁਗਤ ਰਹੀ ਹੈ। ਇਸ ਮਾਮਲੇ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਸਰਦਾਰ ਇਸਾਕ ਹੋਣੇ ਨੇ ਜਿਹੜੇ ਉਹਨਾਂ ਨੇ ਵੇਖਿਆ। ਜਿਸ ਇਸਾਕ ਹੋਣਾ ਵੱਲੋਂ ਸਰਕਾਰ ਵੱਲੋਂ ਜਵਾਬ ਨਾ ਜਮ੍ਹਾਂ ਕਰਵਾਉਣ ਦੇ ਉੱਤੇ ਇਹ ਤੋਹੀਨੇ ਅਦਾਲਤ ਦੇ ਨੋਟਿਸ ਕੱਢੇ ਗਏ, ਜਿਹਦੇ ਤੋਂ ਬਾਅਦ ਕੱਲ ਰਾਤੀ ਡਾਕਟਰ ਆਫੀਆ ਸਿੱਦੀਕੀ ਦੀ ਭੈਣ ਡਾਕਟਰ ਫੌਜ਼ੀਆ ਸਿੱਦੀਕੀ ਦੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਨਾਲ ਮੁਲਾਕਾਤ ਹੋਈ ਹੈ। ਇਸ ਮੁਲਾਕਾਤ 'ਚ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇੱਕ ਕਮੇਟੀ ਬਣਾ ਦਿੱਤੀ ਹੈ ਜੋ ਡਾਕਟਰ ਫੌਜ਼ੀਆ ਸਿੱਦੀਕੀ ਦੇ ਨਾਲ ਲਗਾਤਾਰ ਰਾਬਤਾ ਵੀ ਰੱਖੇਗੀ ਔਰ ਇਸ ਮਾਮਲੇ ਦੇ ਉੱਤੇ ਉਹਨਾਂ ਵੱਲੋਂ ਕੀਤੀਆਂ ਗਈਆਂ ਮੰਗਾਂ ਨੇ ਜਿਹੜੀਆਂ ਉਹਨਾਂ 'ਚ ਉਹਨਾਂ ਦਾ ਸਾਥ ਵੀ ਦੇਗੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ ਆਖਣਾ ਸੀਗਾ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੇ ਸਨ ਜਦੋਂ, ਉਦੋਂ ਵੀ ਮੇਰੇ ਵੱਲੋਂ ਸਰਕਾਰੀ ਪੱਧਰ ਤੇ ਇੱਕ ਚਿੱਠੀ ਹੈ ਜਿਹੜੀ ਉਹ ਅਮਰੀਕਾ ਨੂੰ ਲਿਖੀ ਗਈ, ਜਿਹਦੇ 'ਚ ਡਾਕਟਰ ਆਫੀਆ ਸਿੱਦੀਕੀ ਦੀ ਸਜ਼ਾ ਦੀ ਮਾਫੀ ਔਰ ਰਿਹਾਈ ਦੇ ਬਾਰੇ ਆਖਿਆ ਗਿਆ। ਹੁਣ ਵੀ ਇਸ ਮਾਮਲੇ ਦੇ ਉੱਤੇ ਸਰਕਾਰ ਆਪਣਾ ਪੂਰਾ ਕਿਰਦਾਰ ਆ ਜਿਹੜਾ ਉਹ ਨਿਭਾਏ ਕਿ ਉਹਨਾਂ ਨੇ ਕਾਨੂੰਨ ਦੇ ਫੈਡਰਲ ਮਿਨਿਸਟਰ ਆਜ਼ਮ ਤਾਰਨ ਹੋਣੇ ਜਿਹੜੇ ਉਹਨਾਂ ਨੂੰ ਵੀ ਨਾਲ ਲਿਆ ਔਰ ਇਸ ਮੌਕੇ ਦੇ ਉੱਤੇ ਪਾਕਿਸਤਾਨ ਦੇ ਅਟਾਰਨੀ ਜਨਰਲ ਹੋਣੇ ਵੀ ਇਸ ਗੱਲਬਾਤ ਦਾ ਹਿੱਸਾ ਰਹੇ। ਸਭ ਨੇ ਫੌਜ਼ੀਆ ਸਿੱਦੀਕੀ ਉਹਨਾਂ ਨੂੰ ਉਸ ਕਮੇਟੀ ਦੇ ਬਾਰੇ ਜਾਣਕਾਰੀ ਦਿੱਤੀ ਜਿਹੜੀ ਬਣਾਈ ਗਈ ਹੈ ਔਰ ਇਸ ਮਾਮਲੇ ਨੂੰ ਸਰਕਾਰੀ ਪੱਧਰ ਦੇ ਉੱਤੇ ਵੇਖੇਗੀ। ਫੌਜ਼ੀਆ ਸਿੱਦੀਕੀ ਉਹਨਾਂ ਨੂੰ ਇਹ ਵੀ ਯਕੀਨ ਦਿਵਾਇਆ ਗਿਆ ਹੈ ਕਿ ਪਾਕਿਸਤਾਨੀ ਸਰਕਾਰ ਇਸ ਮਾਮਲੇ ਦੇ ਉੱਤੇ ਆਪਣੇ ਸਾਰੇ ਸਫਾਰਤੀ ਜ਼ਰੀਏ ਨੇ ਜਿਹੜੇ ਉਹਨਾਂ ਨੂੰ ਵੀ ਵਰਤੇਗੀ। ਯਾਦ ਰਵੇ ਕਿ ਇਹ ਕੰਮ ਔਰ ਮੁਲਾਕਾਤ ਐਨ ਅਚਾਨਕ ਉਸ ਵੇਲੇ ਹੋਈ ਹੈ ਜਦੋਂ ਇਸਲਾਮਾਬਾਦ ਹਾਈ ਕੋਰਟ ਵੱਲੋਂ ਤੋਹੀਨੇ ਅਦਾਲਤ ਦੇ ਨੋਟਿਸ ਦਿੱਤੇ ਗਏ ਸਨ। ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਬੇਨਤੀ ਕੀਤੀ ਹੈ ਕਿ ਉਹ ਪਾਕਿਸਤਾਨ 'ਚ ਅਤਿਗਰ ਤਨਜ਼ੀਮਾਂ ਉਹਨਾਂ ਦੇ ਕਰਿੰਦਿਆਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਔਰ ਉਹਨਾਂ ਦੀ ਹਮਾਇਤ ਦੇ ਵਿੱਚ ਖਿਲਾਰਿਆ ਗਿਆ ਲਿਟਰੇਚਰ ਹੈ ਜਿਹੜਾ ਉਹਦੇ ਤੇ ਪਾਬੰਦੀ ਲਾਉਣ, ਨਾ ਸਿਰਫ ਪਾਬੰਦੀ ਲਾਉਣ ਬਲਕਿ ਉਹਨਾਂ ਦੇ ਪਲੇਟਫਾਰਮਸ ਨੂੰ ਬਲਾਕ ਕਰਨ ਤੋਂ ਬਾਅਦ ਉਹ ਜਾਣਕਾਰੀ ਪਾਕਿਸਤਾਨੀ ਸਰਕਾਰ ਦੇ ਨਾਲ ਵੀ ਸਾਂਝੀ ਕੀਤੀ ਜਾਏ। ਇਹ ਸਾਰੇ ਮੰਗਾਂ ਨੇ ਜਿਹੜੀਆਂ ਇਹ ਧਰੀਆਂ ਗਈਆਂ ਇਸਲਾਮਾਬਾਦ 'ਚ ਕੀਤੀ ਗਈ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਜੋ ਕੀਤੀ ਗਈ ਫੈਡਰਲ ਮਿਨਿਸਟਰ ਤਲਾਲ ਚੌਧਰੀ ਔਰ ਉਹਨਾਂ ਦੇ ਨਾਲ ਬੈਰਿਸਟਰ ਅਕੀਲ ਵੱਲੋਂ, ਜਿਨ੍ਹਾਂ ਨੇ ਫੇਸਬੁੱਕ, YouTube ਔਰ ਬਾਕੀ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ
ਪਲੇਟਫਾਰਮਸ ਨੇ ਜਿਹੜੇ ਉਹਨਾਂ ਨੂੰ ਆਖਿਆ ਕਿ ਯੂਐਨਓ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਯੂਰਪ ਅਮਰੀਕਾ ਸਮੇਤ ਦੁਨੀਆ ਦੇ ਕਈ ਮੁਲਕਾਂ ਨੇ ਐਸੇ ਗਰੁੱਪ ਜਿਨ੍ਹਾਂ ਦੇ ਉੱਤੇ ਅਤਿਗਰਦ ਹੋਣ ਦੀਆਂ ਪਾਬੰਦੀਆਂ ਲਾਈਆਂ ਨੇ ਉਹ ਪਾਕਿਸਤਾਨ ਦੇ ਵਿੱਚ ਆਪਣਾ ਲਿਟਰੇਚਰ ਆਮ ਖਿਲਾਰਦੇ ਫਿਰਦੇ ਨੇ। ਪਾਕਿਸਤਾਨ ਇਹਨਾਂ ਤਨਜ਼ੀਮਾਂ ਦੇ ਨੁਕਸਾਨ ਪਹਿਲੋਂ ਹੀ ਚੁੱਕ ਰਿਹਾ ਹੈ। ਬਗੈਰ ਨਾਮ ਲਿਆ ਦੱਸਿਆ ਗਿਆ ਹੈ ਕਿ ਬਲੋਚਿਸਤਾਨ ਦੀਆਂ ਅਤਿਗਰਦ ਤਨਜ਼ੀਮਾਂ ਨੇ ਜਿਹੜੀਆਂ ਉਹ ਆਪਣੀਆਂ ਕਾਰਵਾਈਆਂ ਨੇ ਜਿਹੜੀਆਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਦੀਆਂ ਨੇ। ਇਹ ਜਿਹੜੇ ਉਹਨਾਂ ਦੇ ਅਕਾਊਂਟ ਨੇ ਇਹ ਬੇਨਾਮੀ ਨੇ, ਕਿੱਥੋਂ ਆਪਰੇਟ ਕੀਤੇ ਜਾ ਰਹੇ ਨੇ, ਇਸ ਬਾਰੇ ਜਾਣਕਾਰੀ ਹੈ ਜਿਹੜੀ ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਪਾਕਿਸਤਾਨੀ ਸਰਕਾਰ ਦੇ ਨਾਲ ਸਾਂਝੇ ਕਰਨੇ ਚਾਹੀਦੇ ਨੇ। ਨਾਲ ਹੀ ਤਲਾਲ ਚੌਧਰੀ ਹੋਣੇ ਔਰ ਬੈਰਿਸਟਰ ਅਕੀਲ ਹੋਣਾ ਨੇ ਇਹ ਮੰਗ ਕੀਤੀ ਹੈ ਕਿ ਇਹ ਕਿਉਂਕਿ ਅਤਿਗਰਦ ਤਨਜ਼ੀਮਾਂ ਇੰਟਰਨੈਸ਼ਨਲੀ ਡਿਕਲੇਅਰ ਨੇ, ਪਾਕਿਸਤਾਨ ਦੇ ਵਿੱਚ ਖੂਨ ਖਰਾਬੇ ਦੀਆਂ ਕਾਰਵਾਈਆਂ ਦਾ ਹਿੱਸਾ ਨੇ, ਇਸ ਕਰਕੇ ਅਤਿਗਰਦੀ ਦੇ ਇਹਨਾਂ ਭਿਆਨਕ ਰੂਪਾਂ ਨੂੰ ਪ੍ਰਮੋਟ ਕਰਨ ਤੋਂ ਰੋਕਣ ਖਾਤਰ ਇਹਨਾਂ ਸਾਰੇ ਡਿਜੀਟਲ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਇਹਨਾਂ ਦੇ ਉੱਤੇ ਪਾਬੰਦੀ ਲਾਉਣ ਦੀ ਲੋੜ ਹੈ। ਤਲਾਲ ਚੌਧਰੀ ਔਰ ਬੈਰਿਸਟਰ ਅਕੀਲ ਹੋਣਾ ਨੇ ਸਰਕਾਰੀ ਪੱਧਰ ਦੇ ਉੱਤੇ ਇਹਨਾਂ ਸਾਰੇ ਸੋਸ਼ਲ ਔਰ ਡਿਜੀਟਲ ਮੀਡੀਆ ਪਲੇਟਫਾਰਮਸ ਨੂੰ ਕੋਈ ਸਰਕਾਰੀ ਚਿੱਠੀ ਲਿਖਣ ਜਾਂ ਨਾ ਲਿਖਣ ਵੱਲੋਂ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਦੱਸ ਨਹੀਂ ਪਾਈ, ਪਰ ਦੋ ਟੋਕ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਉਹ ਇਹਨਾਂ ਦੇ ਉੱਤੇ ਪਾਬੰਦੀ ਵੀ ਲਾਉਣ ਔਰ ਇਹਨਾਂ ਅਤਿਗਰਦ ਤਨਜ਼ੀਮਾਂ ਔਰ ਇਹਨਾਂ ਦੇ ਕਰਿੰਦਿਆਂ ਦਾ ਡਾਟਾ ਸਾਡੇ ਨਾਲ ਸ਼ੇਅਰ ਵੀ ਕਰਨ। ਚੀਫ ਜਸਟਿਸ ਆਫ ਪਾਕਿਸਤਾਨ ਜਸਟਿਸ ਯਾਹਿਆ ਆਫਰੀਦੀ ਹੋਣਾ ਨੇ ਇੱਕ ਏਕੜ ਦੇ ਵਿੱਚ ਤਕਰੀਰ ਕਰਦਿਆਂ ਆਖਿਆ ਕਿ ਮੁਲਕ ਦੇ ਵਿੱਚ ਇਸ ਵੇਲੇ ਇਨਸਾਫ ਦਾ ਨਿਜ਼ਾਮ ਹੈ ਜਿਹੜਾ ਉਹ ਵਾਕਿਆ ਹੀ ਸੁਸਤ ਹੈ। ਅਸੀਂ ਇਸ ਨਿਜ਼ਾਮ ਨੂੰ ਤੇਜ਼ ਕਰਨ ਖਾਤਰ ਸੋਚ ਰਹੇ ਹਾਂ ਕਿ ਹੁਣ ਅਦਾਲਤਾਂ ਨੇ ਜਿਹੜੀਆਂ ਉਹਨਾਂ ਨੂੰ 2 ਸ਼ਿਫਟਾਂ ਦੇ ਵਿੱਚ ਕੰਮ ਕਰਨ ਵਾਸਤੇ ਲਾਈਏ ਤਾਂ ਜੇ ਲੋਕਾਂ ਨੂੰ ਛੇਤੀ ਤੋਂ ਛੇਤੀ ਔਰ ਤੇਜ਼ ਇਨਸਾਫ ਹੈ ਜਿਹੜਾ ਉਹ ਲੱਭ ਸਕੇ ਔਰ ਇਨਸਾਫ ਦੇ ਰਾਹ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਜਿਹੜੀਆਂ ਉਹ ਦੂਰ ਹੋ ਸਕਣ। ਯਾਹਿਆ ਆਫਰੀਦੀ ਹੋਣਾ ਨੇ ਇਹ ਗੱਲਾਂ ਇਸਲਾਮਾਬਾਦ ਦੇ ਵਿੱਚ ਗੱਲਾਂ ਕਰਦਿਆਂ ਹੋਇਆਂ ਕੀਤੀਆਂ। ਉਹਨਾਂ ਨੇ ਆਖਿਆ ਕਿ ਮਤਹਿਤ ਅਦਾਲਤਾਂ ਨੇ ਜਿਹੜੀਆਂ ਉੱਥੇ ਲੱਖਾਂ ਦੀ ਗਿਣਤੀ ਵਿੱਚ ਮੁਕੱਦਮੇ ਨੇ ਜਿਹੜੇ ਉਹ ਦਾਇਰ ਨੇ। ਉਹਨਾਂ ਆਖਿਆ ਕਿ 2 ਹਫ਼ਤਿਆਂ ਦੇ ਵਿੱਚ ਅਸੀਂ ਇਸ ਅਦਾਲਤੀ ਲਾਕਡਾਊਨ ਨੂੰ ਮੁਕਾਉਣ ਲਈ ਆਪਣਾ ਸਾਰਾ ਕੰਮ ਜਿਹੜਾ ਉਹਨੂੰ ਅੱਗੇ ਲੈ ਕੇ ਜਾਣ ਦੇ ਆ ਤਾਂ ਜੇ ਸਾਇਲੀਨ ਨੇ ਜਿਹੜੇ ਉਹਨਾਂ ਨੂੰ ਫਾਇਦਾ ਹੋਵੇ। ਯਾਹਿਆ ਆਫਰੀਦੀ ਨੇ ਆਖਿਆ ਕਿ ਮੁਲਕ ਦੇ ਵਿੱਚ ਇਸ ਵੇਲੇ ਕ੍ਰਿਮੀਨਲ ਟ੍ਰਾਇਲ ਅਦਾਲਤਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਵੀ ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ, ਜਦਕਿ ਕਾਨੂੰਨੀ ਮਾਹਿਰ ਰੋਜ਼ ਦੀ ਬੁਨਿਆਦ ਦੇ ਉੱਤੇ ਇਹਨਾਂ ਮੁਕੱਦਮਿਆਂ ਦੀ ਜਾਂਚ ਕਰ ਰਹੇ ਨੇ। ਉਹਨਾਂ ਨੇ ਆਖਿਆ ਕਿ ਮੈਂ ਬਤੌਰ ਚੀਫ ਜਸਟਿਸ ਆਫ ਪਾਕਿਸਤਾਨ ਇੱਕ ਗੈਰ ਜਾਨਬਦਾਰ ਔਰ ਇਮਾਨਦਾਰ ਜੁਡੀਸ਼ੀਅਲ ਅਫਸਰ ਨੇ ਜਿਹੜੇ ਉਹਨਾਂ ਦਾ ਸਾਥ ਦਾਂਗਾ। ਉਹਨਾਂ ਨੂੰ ਬਿਲਕੁਲ ਡਰਨਾ ਨਹੀਂ ਚਾਹੀਦਾ, ਮੇਰੇ ਬੂਹੇ ਉਹਨਾਂ ਵਾਸਤੇ ਖੁੱਲੇ ਨੇ। ਨਾਲ ਹੀ ਉਹਨਾਂ ਨੇ ਆਖਿਆ ਕਿ ਅਦਾਲਤਾਂ ਪੇਸ਼ਾਵਰ ਮਹਾਰਤ ਰੱਖਣ ਵਾਲੇ ਲੋਕ ਨੇ ਜਿਹੜੇ ਉਹਨਾਂ ਦੇ ਉੱਤੇ ਭਰੋਸਾ ਕਰਦੀਆਂ ਨੇ। ਇਹ ਪਹਿਲਾ ਮੌਕਾ ਹੈ ਕਿ ਪਾਕਿਸਤਾਨੀ ਅਦਾਲਤਾਂ ਨੇ ਜਿਹੜੀਆਂ ਉਹਨਾਂ ਦੇ 2 ਸ਼ਿਫਟਾਂ ਦੇ ਵਿੱਚ ਕੰਮ ਕਰਨ ਦਾ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਹੈ। ਇਹਦਾ ਸਟਰਕਚਰ ਕੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਬਲੋਚਿਸਤਾਨ ਤੋਂ ਇੱਕ ਤੋਂ ਬਾਅਦ ਦੂਜੇ ਗੈਰਤ ਦੇ ਉੱਤੇ ਕਤਲ ਹੋਣ ਦੇ ਮਾਮਲੇ ਸਾਹਮਣੇ ਆਏ, ਪਰ ਤਾਜ਼ਾ ਖਬਰ ਆਈ ਹੈ ਲਹਿੰਦੇ ਪੰਜਾਬ ਦੇ ਸ਼ਹਿਰ ਰਾਵਲਪਿੰਡੀ ਤੋਂ, ਜਿੱਥੋਂ ਪਤਾ ਲੱਗਾ ਕਿ ਗੈਰਤ ਦੇ ਨਾਂ ਦੇ ਉੱਤੇ ਇੱਕ ਹੋਰ ਕੁੜੀ ਨੂੰ ਕਤਲ ਕਰ ਦਿੱਤਾ ਗਿਆ ਹੈ। 19 ਵਰ੍ਹਿਆਂ ਦੀ ਇਸ ਕੁੜੀ ਨੂੰ ਉਹਦੇ ਖਾਨਦਾਨ ਦੇ ਹੀ ਇੱਕ ਜਰਗੇ ਨੇ ਹੁਕਮ ਦੇ ਕੇ ਕਤਲ ਕੀਤਾ। ਕਤਲ ਕਰਨ ਤੋਂ ਬਾਅਦ ਇਹਨੂੰ ਨਾ ਸਿਰਫ ਬਗੈਰ ਜਨਾਜ਼ੇ ਤੋਂ ਦੱਬ ਦਿੱਤਾ ਗਿਆ ਬਲਕਿ ਇਹਦੀ ਕਬਰ ਦੀ ਨਿਸ਼ਾਨੀ ਵੀ ਨਾ ਰਹਿਣ ਦਿੱਤੀ ਗਈ। ਇਸ ਕੁੜੀ ਦਾ ਨਾਂ ਸਿਦਰਾ ਅਰਬ ਗੁਲ ਹੈ ਔਰ ਉਹਦੇ ਤੇ ਇਲਜ਼ਾਮ ਹੈ ਕਿ ਉਹਨੇ ਆਪਣੇ ਘਰ ਵਾਲੇ ਦੇ ਨਾਲ ਕਿਸੇ ਹੋਰ ਬੰਦੇ ਦੇ ਨਾਲ ਵੀ ਤਾਲੁਕ ਵਾਸਤੇ ਰੱਖੇ ਸਨ। ਇਸ ਕੁੜੀ ਦੇ ਬੰਦੇ ਦਾ ਨਾਮ ਜ਼ਿਆਉਰ ਰਹਿਮਾਨ ਹੈ, ਜਿਹਨੇ 21 ਜੁਲਾਈ ਨੂੰ ਥਾਣਾ ਪੀਰ ਵਧਾਈ ਰਾਵਲਪਿੰਡੀ ਦੇ ਵਿੱਚ ਆਪਣੀ ਘਰ ਵਾਲੀ ਦੇ ਗਵਾਚਣ ਦੀ ਇੱਕ FIR ਦਰਜ ਕਰਵਾਈ, ਜਿਹਦੇ ਚ ਉਹਨੇ ਆਖਿਆ ਕਿ ਮੇਰੀ ਘਰ ਵਾਲੀ ਹੈ ਜਿਹੜੀ ਉਹ ਘਰ ਦਾ ਕੀਮਤੀ ਸਮਾਨ ਜ਼ੇਵਰ ਔਰ ਨਕਦ ਰਕਮ ਲੈ ਕੇ ਨਸ ਗਈ ਹੈ। ਪਰ ਇਸੇ ਇਲਾਕੇ ਦੇ ਲੋਕਾਂ ਦਾ ਇਹ ਆਖਣਾ ਹੈ ਕਿ ਵਿਹੜੇ ਦੇ ਵਿੱਚ ਇਹਨਾਂ ਦੇ ਖਾਨਦਾਨ ਦਾ ਇੱਕ ਜਰਗਾ ਹੋਇਆ। ਇਹ ਲੋਕ ਪਠਾਨ ਕੌਮ ਦੇ ਨਾਲ ਤਾਲੁਕ ਰੱਖਦੇ ਨੇ ਔਰ ਇਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਕਤਲ ਕਰ ਦਿੱਤਾ। ਕਤਲ ਕਰਕੇ ਇਹਨੂੰ ਕਬਰਸਤਾਨ ਦੇ ਵਿੱਚ ਦੱਬ ਦਿੱਤਾ ਗਿਆ। ਇਸ ਕਬਰਸਤਾਨ ਦੇ ਸਰਕਾਰੀ ਔਰ ਗੈਰ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਇਸ ਮਾਮਲੇ ਤੇ ਪੁੱਛ ਪਰਤੀਤ ਸ਼ੁਰੂ ਕੀਤੀ ਹੈ। ਇਸ ਕੁੜੀ ਦੇ ਵਿਆਹ ਨੂੰ ਸਿਰਫ ਹਜੇ 6 ਮਹੀਨੇ ਹੀ ਗੁਜ਼ਰੇ ਸਨ। ਇਸ ਕੁੜੀ ਨੂੰ ਇਹਦੇ ਬੰਦੇ ਨੇ ਕਤਲ ਕੀਤਾ ਔਰ ਇਸ ਕਤਲ ਦੇ ਵਿੱਚ ਇਹਦਾ ਪੂਰਾ ਖਾਨਦਾਨ ਹੈ ਜਿਹੜਾ ਉਹ ਸ਼ਾਮਿਲ ਸੀਗਾ, ਜਦਕਿ ਕੁੜੀ ਦੇ ਖਾਨਦਾਨ ਨੇ ਵੀ ਇਸ ਕੰਮ ਨੂੰ ਆਪਣੇ ਵਾਸਤੇ ਕਾਲਕ ਸਮਝਿਆ ਔਰ ਉਸ ਤੋਂ ਬਾਅਦ ਇਸ ਕਤਲ ਦੀ ਪੂਰੀ ਹਮਾਇਤ ਕੀਤੀ, ਜਿਹਦੇ ਤੋਂ ਬਾਅਦ ਇਸ ਕੁੜੀ ਨੂੰ ਬੜੀ ਬੇਦਰਦੀ ਦੇ ਨਾਲ ਪਹਿਲਾਂ ਘਰ 'ਚ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਕਬਰਸਤਾਨ 'ਚ ਜਾ ਕੇ ਬਗੈਰ ਜਨਾਜ਼ੇ ਤੋਂ ਦਫਨਾ ਦਿੱਤਾ ਗਿਆ। ਕੇਸ ਦੀ FIR ਦਰਜ ਹੋ ਗਈ ਹੈ ਔਰ ਬਾਕੀ ਸਾਰੇ ਜ਼ਿੰਮੇਦਾਰ ਲੋਕ ਨੇ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇ ਮਾਰੇ ਜਾ ਰਹੇ ਨੇ। ਹਿਊਮਨ ਰਾਈਟਸ ਕਮਿਸ਼ਨ ਦਾ ਆਖਣਾ ਹੈ ਕਿ ਪਾਕਿਸਤਾਨ ਦੇ ਵਿੱਚ ਗੈਰਤ ਦੇ ਕਤਲ ਦੇ ਇਹ ਕੇਸ ਨੇ ਜਿਹੜੇ ਰੋਜ਼ ਬਰੋਜ਼ ਵਧ ਰਹੇ ਨੇ। ਹਕੂਮਤ ਨੂੰ ਚਾਹੀਦਾ ਹੈ ਕਿ ਇਹਦੇ ਉੱਤੇ ਕਾਨੂੰਨ ਨੂੰ ਹੋਰ ਸਖਤ ਕਰੇ। ਲੋ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਮੈਨੂੰ ਮਸੂਦ ਮਲੀ ਨੂੰ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਦਵੋ ਇਜਾਜ਼ਤਾਂ। ਇਸ ਆਸ ਉਮੀਦ ਦੇ ਨਾਲ ਕਿ ਜ਼ਿੰਦਗੀ ਸ਼ਰਤੇ ਸਾਵਾਂ ਵਾਕੀ ਤੇ ਫਿਰ ਮਿਲਾਂਗੇ। ਸਾਡੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ 408 272 5200 408 272 5200 ਹੈ। ਜਦਕਿ ਇਹਨਾਂ ਖਬਰਾਂ ਨੂੰ ਤੁਸੀਂ ਸੁਣਨ ਦੇ ਨਾਲ ਅਗਰ ਵੇਖਣਾ ਚਾਹੋ ਤਾਂ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਦਵੋ ਇਜਾਜ਼ਤਾਂ। ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।